पासे दिल्ली अंदोलन 2 ਨੂੰ ਚੱਲਦਿਆਂ 11 ਮਹੀਨੇ ਦਾ ਸਮਾਂ ਪੂਰਾ ਹੋਇਆ। ठीक ਉਸੇ ਦਿਨ ਹੀ ਲੋਹੜੀ ਦੇ ਤਿਉਹਾਰ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਦੋਨਾਂ ਫੋਰਮਾਂ ਵੱਲੋਂ ਦਿੱਤੇ ਗਏ ਐਕਸ਼ਨ ਪ੍ਰੋਗਰਾਮ ਤਹਿਤ ਅੱਜ ਪੰਜਾਬ ਦੇ 15 ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਨੇ ਕੇਂਦਰ ਵੱਲੋਂ ਲਿਆਂਦੀ ਨਵੀਂ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦਾ ਵਿਰੋਧ ਕਰਦੇ ਹੋਏ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਵਿੱਚ ਇਸ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਖਰੜਾ ਲਿਆ ਕੇ 2020-21 ਦੌਰਾਨ 13 ਮਹੀਨਿਆਂ ਦੇ ਅੰਦੋਲਨ ਦੇ ਚੱਲਦਿਆਂ 750 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਦੀ ਜਾਨ ਲੈਣ ਪਿੱਛੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਾਪਸ ਲਏ ਖੇਤੀ ਕਾਨੂੰਨਾਂ ਨੂੰ ਦੁਬਾਰਾ ਸਿੱਧੇ ਰੂਪ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧਾ ਖੇਤੀ ਜਿਨਸਾਂ ਦੀ ਖਰੀਦ ਅਤੇ ਭੰਡਾਰਨ ਨੂੰ ਪੂਰੇ ਤਰੀਕੇ ਨਾਲ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਦੇਣ ਵਾਲੀ ਨੀਤੀ ਹੈ, ਜਿਸ ਨਾਲ ਆਉਂਦੇ ਸਮੇਂ ਵਿੱਚ ਕੱਚਾ ਮਾਲ ਤੋਂ ਲੈ ਕੇ ਪੱਕਾ ਮਾਲ ਤਿਆਰ ਕਰ ਅਤੇ ਪਰਚੂਨ ਵਪਾਰ ਤੱਕ ਤੇ ਕਾਰਪੋਰੇਟ ਦਾ ਕਬਜ਼ਾ ਹੋਵੇਗਾ ਅਤੇ ਕਿਸਾਨਾਂ ਦੀਆਂ ਫਸਲਾਂ ਕੋਡੀਆਂ ਦੇ ਭਾਅ ਖਰੀਦੀਆਂ ਜਾਣਗੀਆਂ। ਇਸ ਦੇ ਚੱਲਦਿਆਂ ਸਰਕਾਰੀ ਮੰਡੀ ਬੰਦ ਹੋ ਜਾਵੇਗੀ ਅਤੇ ਸਭ ਤੋਂ ਪਹਿਲਾਂ ਖੇਤੀ ਮੰਡੀ ਤੋਂ ਰੋਜ਼ੀ ਰੋਟੀ ਕਮਾ ਰਹੇ ਮਜ਼ਦੂਰਾਂ ਦਾ ਰੁਜ਼ਗਾਰ ਜਾਵੇਗਾ ਅਤੇ ਪਹਿਲੇ ਤੋਂ ਘਾਟੇ ਵਿੱਚ ਚੱਲਦੀ ਕਿਸਾਨੀ ਇਸ ਬੋਝ ਨੂੰ ਲੈ ਕੇ ਚੱਲਦੇ ਹੋਏ ਆਮ ਕਿਸਾਨ ਖੇਤੀ ਵਿੱਚੋਂ ਬਾਹਰ ਹੋਣਗੇ ਅਤੇ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਅਤੇ ਸਭ ਵਰਗਾਂ ਲਈ ਘਾਤਕ ਨੀਤੀ ਨੂੰ ਕੇਂਦਰ ਸਰਕਾਰ ਤੁਰੰਤ ਵਾਪਸ ਲਵੇ ਅਤੇ ਰਾਜਾਂ ਦੇ ਅਧਿਕਾਰਾਂ ਵਾਲੇ ਕੰਮਾਂ ਵਿੱਚ ਬੇਲੋੜਾ ਦਬਾਅ ਪਾਉਣਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੋਨੋਂ ਫੋਰਮ ਪੰਜਾਬ ਸਰਕਾਰ ਕੋਲੋਂ ਮੰਗ ਕਰਦੀਆਂ ਹਨ ਕਿ ਸਿਰਫ ਜ਼ੁਬਾਨੀ ਕਲਾਮੀ ਵਿਰੋਧ ਤੋਂ ਅੱਗੇ ਵੱਧ ਕੇ ਕੇਂਦਰ ਵੱਲੋਂ ਲਿਆਂਦੇ ਗਏ ਇਸ ਖਰੜੇ ਦੇ ਵਿਰੋਧ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਜਾਵੇ ਅਤੇ ਚੱਲ ਰਹੇ ਅੰਦੋਲਨ ਦੀਆਂ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੱਜ ਡੱਲੇਵਾਲ ਜੀ ਦੇ ਮਰਨ ਵਰਤ ਨੂੰ 49 ਦਿਨ ਹੋ ਗਏ ਹਨ ਅਤੇ ਉਹਨਾਂ ਦੀ ਹਾਲਤ ਦਿਨੋ ਦਿਨ ਨਿੱਘਰ ਰਹੀ ਹੈ, ਜਿਸ ਦੇ ਚੱਲਦਿਆਂ ਕਿਸੇ ਵੇਲੇ ਵੀ ਉਹਨਾਂ ਦਾ ਜਾਨੀ ਨੁਕਸਾਨ ਹੋ ਸਕਦਾ ਹੈ। ਸੋ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਦੋਲਨ ਦੀਆਂ ਮੰਗਾਂ ਤੇ ਸੁਹਿਰਦਤਾ ਨਾਲ ਵਿਹਾਰ ਕਰਦੇ ਹੋਏ ਪੂਰੀਆਂ ਕੀਤੀਆਂ ਜਾਣ ਤਾਂ ਜੋ ਦੇਸ਼ ਦੀ ਖਸਤਾ ਹਾਲਤ ਕਿਸਾਨੀ ਵਿੱਚ ਕੁਝ ਸੁਧਾਰ ਹੋ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਫਸਲਾਂ ਦੀ ਖਰੀਦ ਉੱਤੇ MSP ਗਰੰਟੀ ਕਾਨੂੰਨ ਬਣਨ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਅਨੁਸਾਰ ਫਸਲਾਂ ਦੇ ਭਾਅ ਤੈਅ ਕਰਨ, ਕਿਸਾਨ ਮਜ਼ਦੂਰ ਦਾ ਕੁੱਲ ਕਰਜ਼ਾ ਖਤਮ ਕਰਨ, ਮਨਰੇਗਾ ਤਹਿਤ 200 ਦਿਨ ਰੁਜ਼ਗਾਰ ਅਤੇ 700 ਦਿਹਾੜੀ ਆਦੀਵਾਸੀਆਂ ਦੇ ਹੱਕਾਂ ਦੀ ਰਾਖੀ ਲਈ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨ, ਫਸਲੀ ਬੀਮਾ ਯੋਜਨਾ ਸਮੇਤ 12 ਮੰਗਾਂ ਦੇ ਢੁਕਵੇਂ ਹੱਲ नहीं किए जाते उन्नी देर तक ये आंदोलन जारी रहेगा। आज पूरे भारत में लोहड़ी का त्यौहार जो मनाया जा रहा है, तो लोहड़ी के त्यौहार के मौके देश के किसानों, मजदूरों और दुकानदार, व्यापारियों ने, करोड़ों करोड़ लोगों ने पूरे देश में जो निजी खेती मंडी का खरड़ा केंद्र सरकार ने सूबा सरकारों को भेजकर उसके ऊपर लगातार दबाव बनाया जा रहा है कि खेती नीति जो है वो निजी खेती के हिसाब से जो खरड़ा जो है लागू किया जाए। उसके विरोध में आज पूरे देश में किसान मजदूर जो है उसके खरड़े की जो कापियां जला रहे हैं, उसका अपना विरोध दर्ज करवा रहे हैं कि ये जो निजी खेती मंडी की नीति है ये देश के किसानों मजदूरों को मंजूर नहीं है। इसीलिए आज देश में करोड़ों लोग जो है वो इसके जो खरड़े की कापियां जला रहे हैं। आज जो केंद्र की मोदी सरकार ने राज्य सरकार जो निजी खेती जो खड़ा भेजा था उनके खिलाफ और जो खड़े की कापी जलाकर मोदी सरकार का विरोध किया, क्योंकि जो खेती मंडी है उसको प्राइवेट कारपोरेट घरानों के हवाले करने की नीति पॉलिसी सरकार लेकर आ रही है। मुकम्मल जो मंडी है उसको प्राइवेट हथों में देना है और राह पद्धरा किया जा रहा है वाया जो राज्य सरकार चाह रही है मुकम्मल प्राइवेटाइजेशन मंडी का और नीति के खिलाफ आज जहाँ जो रोष प्रदर्शन किया गया। लोहड़ी फेस्टिवल, ये लोहड़ी को तो हाँ, जिथे आज लोहड़ी का त्यौहार है, देश भर के लोग लोहड़ी की खुशी मना रहे हैं और देश का किसान जो मोदी सरकार जो खेती मंडी को प्राइवेट कारपोरेट घरानों के हवाले करने के लिए जो नीति पॉलिसी लेकर आ रही, उसके जो खड़ा उसका कापियां जलाकर देश भर में उनका विरोध कर रहे हैं। आज हम आजमगढ़ के बंकरी बाग में खड़े हैं, जहाँ जो कारपोरेट पक्षी नीतियाँ की जो निजीकरण की जो नई खेती का खरड़ा जो मोदी सरकार ने जो सूबे को भेजा है, उनको जलाने के लिए हम यहाँ खड़े हैं। वो कापियाँ जलाकर हमने अपना विरोध जो प्रदर्शन किया, क्योंकि मोदी सरकार है हमारी जो खेती मंडी है उसको निजी हाथों में देना चाहती है, जिसका हम विरोध कर रहे हैं। ये कापियाँ उनके जो ऑर्डिनेंस की कापियाँ सारी है और ये उसको लागू नहीं हम होने देंगे। हम मोदी सरकार को कहना चाहते हैं कि ये देख ले
दीजिए भी कितना बड़ा आपके विरुद्ध जो लोगों में रोष है, जो आपकी जो ऑर्डिनेंस की कापियां जो फाड़ रहे हैं, क्योंकि ये लोगों के हित में नहीं है। ये तो प्राइवेट जो बड़े बड़े कारपोरेट गए हैं उनके हित में है। मंडी उनके हाथों में चली जाएगी, अनाज उनके हाथों में चला जाएगा तो वो जो बहुत महंगा होगा। आम खपतकार को अनाज लेना जो उनके बस की बात नहीं होगी। जो अभी भी देखिए जो 21-22 रुपए किलो हमारा अनाज जो गेहूं खरीदी है, तो आज 40 रुपए जो आटा है वो मिल रहा है लोगों को। बहुत बड़ा ऐसे ही आने वाले समय में होगा। जो ये ऑर्डिनेंस लागू कर दी हमारी मंडी जो प्राइवेट कर दी, तो बहुत बड़ा जो लोगों को जरा धक्का लगेगा, लोगों की लूट होगी। इसलिए हम जो शंभू खनौरी पर भी जो हमारा मोर्चा चल रहा है, डल्लेवाल जी का जो अमर अनशन है वो चल रहा है, इसीलिए हम एमएसपी की गारंटी खरीद की जो मांग कर रहे हैं तो वो लागू हो, तो हम हर एक खपतकार को जो है वो कंट्रोल रेट में अनाज मिले, उनकी लूट ना हो। तो जो प्राइवेट कंपनियां जो लूट ना सके, इसलिए हमने जो ऑर्डिनेंस की है जो 2024 की कापियां जो यहाँ चलाई है, तो बहुत बड़े पत्र के हर गांव में शाम को जो है ऐसे ही जो कापियां उनकी जलाई जाएगी। आज लोहड़ी फेस्टिवल ये खास लोहड़ी पे की है, लोहड़ी में लोग खुशी मनाते हैं। बस यही बात है भाई, लोहड़ी में लोग भुग्गा चलाते हैं, तो लोगों को आज इतना उनके प्रति केंद्र सरकार के प्रति रोष है कि भुग्गे में जो है वो आज कापियां चलाएंगे। इसलिए लोहड़ी का दिन दोनों फोरमों ने जो तय किया। खुशी का त्योहार होता है। आप देखिए खुशी तो तब होगी जो हमारे किसान मजदूर और आम लोगों के प्रति कोई अच्छी नीतियां आएंगी। ये तो कारपोरेट पक्षी नीतियां, तो हमारी खुशी कहाँ है। इसलिए हम खुशी की जगह जो ऑर्डिनेंस की कापियां जलाकर अपना रोष जता रहे हैं। ਜਿਹੜੀਆਂ ਯਾਰਡ ਆ ਉਹਨਾਂ ਨੂੰ ਘੋਸ਼ਿਤ ਕੀਤਾ ਜਾਊਗਾ, ਆਪਣਾ ਜਿਹੜੇ ਸੈਲੋਜ਼ ਆ ਉਹਨਾਂ ਨੂੰ ਮੰਡੀ ਯਾਰਡ ਘੋਸ਼ਿਤ ਕੀਤਾ ਜਾ ਰਿਹਾ। ਇਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਕਿ ਖਰੀਦਣ ਵਾਸਤੇ ਜਿਹੜੇ ਕੋਈ ਵੀ ਬੰਦਾ ਆ ਉਹ ਖਰੀਦ ਸਕਦਾ ਤੇ ਉਹਨੂੰ ਕੋਈ ਕਮਿਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ। ਜਿਹਦੇ ਵਿੱਚ ਖਾਸ ਤੌਰ ਤੇ ਆਰਡੀਐਫ ਜਿਹੜਾ ਹੈਗਾ ਆ ਸਾਡੇ ਵੱਲੋਂ ਖੇਤੀ ਮੰਡੀ ਤੋਂ ਆਰਡੀਐਫ ਜਾਂਦਾ ਸੈਂਟਰ ਨੂੰ, ਉਹ ਬਾਹਰ ਚ ਜਿਹੜੇ ਹੈਗੇ ਆ ਜਿਵੇਂ ਲੋਕ ਨਿਰਮਾਣ ਦੇ ਕੰਮ ਆ, ਜਿਵੇਂ ਸਾਡੇ ਮੰਡੀ ਬੋਰਡ ਨਾਲ ਸੰਬੰਧਿਤ ਸੜਕਾਂ ਬਣਦੀਆਂ, ਉਹ ਸਾਰਾ ਕੁਝ ਉਹਦੇ ਵਿੱਚੋਂ ਕੀਤਾ ਜਾਂਦਾ ਉਹਨਾਂ ਪੈਸਿਆਂ ਦੇ ਵਿੱਚੋਂ। ਹੁਣ ਇਸ ਟਾਈਮ ਦੇ ਉੱਤੇ ਕੀ ਕਰ ਦਿੱਤਾ ਗਿਆ, ਜਿਵੇਂ ਜੀਐਸਟੀ ਵਾਸਤੇ ਫਾਈਨਾਂਸ ਮਿਨਿਸਟਰ ਜਿੰਨੇ ਸਟੇਟ ਸੀ ਉਹਨਾਂ ਦੇ ਫਾਈਨਾਂਸ ਮਿਨਿਸਟਰ ਸੀਗੇ ਜਿਹੜੇ, ਉਹਨਾਂ ਦੀ ਇੱਕ ਕਮੇਟੀ ਬਣਾ ਦਿੱਤੀ ਗਈ ਸੀ ਕਿ ਇਹ ਫੈਸਲਾ ਕਰਨਗੇ। ਇਹਨਾਂ ਦਾ ਇੱਕ ਵੱਖੋ ਵੱਖਰੇ ਰੋਟੇਟ ਕਰ ਕਰਕੇ ਅਲੱਗ-ਅਲੱਗ ਸਟੇਟ ਦਾ ਜਿਹੜਾ ਫਾਈਨਾਂਸ ਮਿਨਿਸਟਰ ਹੈ ਉਹ ਉਹਦਾ ਚੇਅਰਮੈਨ ਬਣਦਾ ਜਾਊਗਾ। ਉਸੇ ਬੇਸ ਦੇ ਉੱਤੇ ਜਿਹੜੀ ਆ ਨਵੀਂ ਖੇਤੀ ਮੰਡੀ ਇਹਦਾ ਖਰੜਾ ਹੈ ਉਹ ਲਿਆਂਦਾ ਗਿਆ ਕਿ ਸਾਰੀਆਂ ਸਟੇਟਾਂ ਦੇ ਜਿਹੜੇ ਹੈਗੇ ਐਗਰੀਕਲਚਰ ਮਿਨਿਸਟਰ ਆ ਉਹ ਇਹਦੇ ਮੈਂਬਰ ਹੋਣਗੇ। ਤੇ ਉਸ ਤੋਂ ਬਾਅਦ ਵਿੱਚ ਉਹਨਾਂ ਚੋਂ ਇੱਕ ਨੂੰ ਚੇਅਰਮੈਨ ਲਾ ਦਿੱਤਾ ਜਾਊਗਾ ਤੇ ਉਹੀ ਉਹ ਸਰਕਾਰ ਨੇ ਇਹਨਾਂ ਨੂੰ ਭੇਜਿਆ ਕਿ ਤੁਸੀਂ ਆਪੋ ਆਪਣੇ ਸਟੇਟਾਂ ਦੇ ਵਿੱਚ ਇਹਨੂੰ ਲਾਗੂ ਕਰੋ ਮਾਡਲ ਐਕਟ ਦੇ ਰੂਪ ਦੇ ਵਿੱਚ। ਹੁਣ ਅਸੀਂ ਕਹਿੰਦੇ ਕਿ ਉਹ ਇਸੇ ਕਰਕੇ ਕਹਿ ਰਹੇ ਹਾਂ ਕਿ ਉਹ ਵੀ ਖੇਤੀ ਮੰਡੀ ਤੋੜਨ ਦਾ ਹਮਲਾ ਸੀਗਾ, ਏਪੀਐਮਸੀ ਤੋੜਨ ਦਾ ਹਮਲਾ ਸੀਗਾ, ਪੁਰਾਣੇ 3 ਕਾਨੂੰਨ, ਇਹ ਵੀ ਏਪੀਐਮਸੀ ਨੂੰ ਖਤਮ ਕਰਨ ਵਾਲਾ ਵਾ, ਪ੍ਰਾਈਵੇਟ ਲੋਕਾਂ ਨੂੰ ਇਹਦੇ ਵਿੱਚ ਜਗ੍ਹਾ ਦੇਣ ਵਾਲਾ। ਜੋ ਪ੍ਰਾਈਵੇਟ ਮੰਡੀ ਖਰੀਦੂਗੀ ਤੇ ਪਹਿਲੇ 2-4 ਸਾਲ ਚੰਗੇ ਰੇਟ ਤੇ ਖਰੀਦੂਗੀ, ਉਹ 5-4 ਸਾਲ ਟਿਕਾ ਕੇ ਖਰੀਦੂਗੀ। ਰੇਟ ਵੀ ਜਿਵੇਂ ਐਰਕੀ ਰੁਲਿਆ ਝੋਨਾ, ਜੇ ਪ੍ਰਾਈਵੇਟ ਖਿਡਾਰੀ ਉਹਨਾਂ ਦੇ ਮੁਕਾਬਲੇ ਵੱਧ ਖਰੀਦੂ ਥੋੜਾ 200 ਰੁਪਏ ਵੱਧ ਦੇ ਕੇ, ਤੇ ਸਿੱਧੀ ਜੀ ਗੱਲ ਹੈ ਕਿ ਕਿਸਾਨ ਥੋੜੇ ਲਾਲਚ ਦੇ ਅਧੀਨ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੀ ਉਧਰ ਨੂੰ ਜਾਊਗਾ। ਹੁਣ ਜਦੋਂ ਕਿਸਾਨ ਉਧਰ ਨੂੰ ਜਾਊਗਾ ਤੇ ਜਿਹੜੀ ਸਰਕਾਰੀ ਮੰਡੀ ਆ ਉਹ ਰੁਲੂਗੀ। ਜਦੋਂ ਸਰਕਾਰੀ ਮੰਡੀ ਰੁਲੀ, ਇਹਨਾਂ ਵਿੱਚੋਂ ਝੋਨਾ ਜਾਣਾ ਖਤਮ ਹੋਇਆ, ਪ੍ਰਾਈਵੇਟ ਮੰਡੀਆਂ ਨੇ ਫਿਰ ਕੀ ਕਰਨਾ ਜੀ। ਉਸ ਤੋਂ ਬਾਅਦ ਸਰਕਾਰ ਨੇ ਇਹ ਕਹਿ ਕੇ ਸਰਕਾਰੀ ਮੰਡੀਆਂ ਬੰਦ ਕਰ ਦੇਣੀਆਂ ਕਿ ਇੱਥੇ ਕਿਸਾਨ ਚ ਮੰਡੀ ਆਪਣੀ ਝੋਨਾ ਲੈ ਕੇ ਆ ਨਹੀਂ ਰਿਹਾ। ਜਦੋਂ ਮੰਡੀਆਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ